ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਵੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-272-5200 ਜਾਂ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਜਿਹੜਾ ਸੈਨ ਫਰਾਂਸਿਸਕੋ ਬੇ ਏਰੀਆ ਆ, ਉੱਥੇ ਜੋ ਬਾਰਡ ਸਿਸਟਮ ਆ ਉਹ ਅਰਲੀ ਇਨ ਦਾ ਮਾਰਨਿੰਗ ਸ਼ਟ ਡਾਊਨ ਹੋ ਗਿਆ, ਜਿਹਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਆਈ ਤੇ 9 ਵਜੇ ਤੋਂ ਬਾਅਦ ਜਾ ਕੇ ਜਿਹੜਾ ਬਾਰਡ ਦਾ ਸਿਸਟਮ ਆ ਉਹ ਸ਼ੁਰੂ ਹੋਇਆ। ਬੇ ਏਰੀਆ ਰੈਪਿਡ ਟ੍ਰਾਂਜ਼ਿਟ ਜੋ ਟਰਾਂਸਪੋਰਟ ਕਰਦੀ ਹੈ, ਕਹਿੰਦੇ 1,70,000 ਪੈਸੇਂਜਰਸ ਨੂੰ ਔਨ ਵੀਕਡੇਜ਼ ਹਰ ਰੋਜ਼। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਨੈਟਵਰਕ ਹੈਗਾ ਜਿਸ ਨੂੰ ਟਰਾਂਸਪੋਰਟੇਸ਼ਨ ਦੇ ਲਈ ਯੂਜ਼ ਕੀਤਾ ਜਾਂਦਾ ਹੈਗਾ। ਸੋ ਕਹਿੰਦੇ ਕੰਪਿਊਟਰ ਨੈਟਵਰਕਿੰਗ ਦੇ ਵਿੱਚ ਪ੍ਰੋਬਲਮ ਸੀਗੀ, ਇਹ ਵਾਰਡ ਦੇ ਜਿਹੜੇ ਸਪੋਕਸਮੈਨ ਆ ਉਹਨਾਂ ਨੇ ਦੱਸਿਆ ਹੈਗਾ। ਸੋ ਆਊਟੇਜ ਕਹਿੰਦੇ ਵੀ COVID-19 ਤੋਂ ਬਾਅਦ ਇਹ ਅੱਜ ਜਿਹੜੀ ਆ ਉਹ ਇੰਨੇ ਵੱਡੇ ਤੇ ਇੰਨੇ ਲੰਮੇ ਸਮੇਂ ਦੇ ਲਈ ਆਈ, ਜਿਹਦੇ ਕਰਕੇ ਜੋ ਲੋਕ ਓਕਲੈਂਡ ਤੋਂ ਲਿਵਰਮੋਰ ਤੋਂ ਸੈਨ ਫਰਾਂਸਿਸਕੋ ਨੂੰ ਜਾਂਦੇ ਆ, ਸੋ ਉਹਨਾਂ ਨੂੰ ਜਿਹੜੀ ਆ ਪ੍ਰੋਬਲਮ ਆਈ। ਸੋ 50 ਤੋਂ ਵੱਧ ਜਿਹੜੇ ਸਟੇਸ਼ਨਸ ਆ ਉਹ ਇਹਦੇ ਨਾਲ ਅਫੈਕਟਡ ਹੋਏ। ਐਲ ਸਰੀਟੋ ਪਲਾਜ਼ਾ ਸਟੇਸ਼ਨ, ਈਸਟਵੇ ਸਿਟੀ ਐਲ ਸਰੀਟੋ, ਉੱਥੇ ਜਿਹੜੇ ਆ ਲੋਕ ਕਾਫੀ ਜ਼ਿਆਦਾ ਜਿਹੜੇ ਤੰਗ ਹੋਏ, ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਸੀਗੇ। ਸੋ ਅਲਟੀਮੇਟਲੀ 9 ਵਜੇ ਤੋਂ ਬਾਅਦ ਜਿਹੜੀ ਬਾਟ ਆ ਉਹ ਚੱਲ ਪਈ ਜੀ। ਨਿਊਯਾਰਕ ਦੀ ਜਿਹੜੀ ਮੇਅਰ ਆ ਰੈਸ ਜੇ ਬਰਾਕਾ ਤੇ ਹੋਰ ਜਿਹੜੇ ਸਿਟੀ ਅਧਿਕਾਰੀ ਆ ਉਹ ਆਈਸ ਦੇ ਟੈਂਸ਼ਨ ਸੈਂਟਰ ਦੇ ਬਾਹਰ ਜਿਹੜਾ ਪ੍ਰਦਰਸ਼ਨ ਕਰ ਰਹੇ ਸੀ, ਪ੍ਰੋਟੈਸਟ ਕਰਨ ਦੇ ਲਈ ਜਿਹੜੇ ਉਹ ਪਹੁੰਚੇ ਹੋਏ ਸੀਗੇ। ਪਰ ਕਹਿੰਦੇ ਵੀ ਨਿਊਯਾਰਕ ਦੇ ਜਿਹੜੇ ਮੇਅਰ ਉਹਨਾਂ ਨੂੰ ਤੇ ਉਹਨਾਂ ਦੇ ਜਿਹੜੇ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਸੋ ਇਹ ਜਿਹੜੇ ਆ ਉਹ ਲੌਕਅਪ ਦੇ ਵਿੱਚ ਹੈਗਾ ਆ ਤੇ ਰੀਜ਼ਨ ਕੀ ਦਿੱਤਾ ਹੈ, ਕਹਿੰਦੇ ਵੀ ਵੈਲਿਡ ਸਰਟੀਫਿਕੇਟ ਆਫ ਆਕੂਪੈਂਸੀ ਉਹਨਾਂ ਦੇ ਕੋਲ ਨਹੀਂ ਸੀ। 3 ਜਿਹੜੇ ਕਾਂਗਰਸ ਦੇ ਮੈਂਬਰ ਨਿਊ ਜਰਸੀ ਤੋਂ ਇਹ ਜਿਹੜੇ ਉੱਥੋਂ ਦੇ ਮੇਅਰ ਨਿਊਯਾਰਕ ਦੇ ਜਿਹੜੇ ਮੇਅਰ ਬਰਾਕਾ ਦੇ ਨਾਲ ਸੀਗੇ ਜਦੋਂ ਕਹਿੰਦੇ ਵੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਸੋ ਇਹ ਜਿਹੜੇ ਫੈਡਰਲ ਅਧਿਕਾਰੀ ਆ ਉਹਨਾਂ ਨੇ ਜਾਣਕਾਰੀ ਦਿੱਤੀ ਆ। ਜਿਹੜੇ ਬਰਾਕਾ ਨੇ, ਮਿਸਟਰ ਬਰਾਕਾ, ਇਹ ਡੈਮੋਕ੍ਰੇਟ ਪਾਰਟੀ ਵੱਲੋਂ ਆ ਤੇ ਗਵਰਨਰ ਦੇ ਲਈ ਰਨ ਵੀ ਕਰ ਰਹੇ ਆ ਤੇ ਇਹਨਾਂ ਨੂੰ ਇੱਕ ਵੱਖਰੀ ਜਿਹੜੀ ਫੈਡਰਲ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਫੈਸਿਲਿਟੀ ਨਿਊਯਾਰਕ ਦੇ ਵਿੱਚ ਉੱਥੇ ਰੱਖਿਆ ਗਿਆ ਆ ਤੇ ਕਹਿੰਦੇ ਵੀ ਕਈ ਘੰਟੇ ਰੱਖਣ ਜਿਹੜਾ ਉਹਨਾਂ ਨੇ ਜਿਹੜਾ ਉਹ ਰੱਖਿਆ ਆ ਅਰੈਸਟ ਕਰਨ ਤੋਂ ਬਾਅਦ ਦੇ ਵਿੱਚ। ਕਾਫੀ ਲੋਕ ਜਿਹੜੇ ਸਪੋਰਟਰਸ ਆ, ਕਰਾਊਡ ਜਿਹੜੀ ਆ ਉਹ ਉੱਥੇ ਬਾਹਰ ਪਹੁੰਚੀ ਹੋਈ ਸੀਗੀ ਵੀ ਇਹਨਾਂ ਨੂੰ ਕਦੋਂ ਰਿਲੀਜ਼ ਕੀਤਾ ਜਾਊਗਾ। ਅਲੀਨਾ ਹਾਬਾ ਜਿਹੜੇ ਟਰੰਪ ਹੋਣਾ ਦੇ ਪਰਸਨਲ ਲਾਇਰ ਵੀ ਰਹੇ ਆ, ਉਹ ਨਿਊ ਜਰਸੀ ਦੇ ਇੰਟਰਮ US ਅਟਰਨੀ ਆ, ਉਹਨਾਂ ਨੇ ਕਿਹਾ ਆ ਵੀ ਮਿਸਟਰ ਬਰਾਕਾ ਉਹਨਾਂ ਨੇ ਜਿਹੜੀਆਂ ਕਈ ਵਾਰਨਿੰਗਸ ਆ ਉਹਨਾਂ ਨੂੰ ਇਗਨੋਰ ਕੀਤਾ। ਹੋਮਲੈਂਡ ਸਿਕਿਉਰਿਟੀ ਦੇ ਦੁਆਰਾ ਜਿਹੜੀ ਇਨਵੈਸਟੀਗੇਸ਼ਨ ਟੀਮ ਆ ਉਹਨਾਂ ਦੇ ਦੁਆਰਾ ਵੀ ਆਪਣੇ ਆਪ ਨੂੰ ਰਿਮੂਵ ਕਰ ਲੈਣ, ਤੇ ਜਦੋਂ ਉਹਨਾਂ ਨੇ ਕਾਨੂੰਨ ਦੀ ਨਹੀਂ ਸੁਣੀ ਤਾਂ ਫਿਰ ਸਾਨੂੰ ਜਿਹੜਾ ਆ ਇਹ ਕਦਮ ਚੱਕਣਾ ਪਿਆ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਡਿਲੈਨੀ ਹਾਲ ਜਿਹੜੀ ਇੱਕ ਫੈਸਿਲਿਟੀ ਹੈਗੀ ਆ ਉੱਥੇ ਦੀ, ਉੱਥੇ ਕਹਿੰਦੇ ਵੀ 1,000 ਮਾਈਗ੍ਰੈਂਟਸ ਐਟ ਏ ਟਾਈਮ ਰੱਖੇ ਗਏ ਆ। ਉਸ ਦੇ ਬਾਹਰ ਇਹ ਪ੍ਰਦਰਸ਼ਨ ਜਿਹੜੇ ਉਹ ਕਰ ਰਹੇ ਸੀ। ਇਸ ਤੋਂ ਇਲਾਵਾ ਨਿਊ ਜਰਸੀ ਦੇ ਡੈਮੋਕ੍ਰੈਟਿਕ ਕੰਗਰੈਸ਼ਨਲ ਡੈਲੀਗੇਸ਼ਨ ਦੇ ਵਿੱਚ ਰਿਪਰੈਜ਼ੈਂਟੇਟਿਵ ਬੌਨੀ ਵਾਟਸਨ ਕਲੋਮੈਨ, ਰੌਬ ਮਨੈਂਡਜ਼, ਲਾ ਮੋਨਿਕਾ ਮੈਕਆਈਵਰ, ਉਹਨਾਂ ਨੂੰ ਵੀ ਕਹਿੰਦੇ ਵੀ ਉੱਥੇ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਸੋ ਤੁਸੀਂ ਦੇਖ ਸਕਦੇ ਆ ਵੀ ਜੇ ਕੋਈ ਪ੍ਰੋਟੈਸਟ ਕਰਨ ਦੇ ਲਈ ਵੀ ਜਾਂਦਾ ਹੈ ਇਹਨਾਂ ਡਿਟੈਂਸ਼ਨ ਫੈਸਿਲਿਟੀਜ਼ ਦੇ ਬਾਹਰ, ਚਾਹੇ ਉਹ ਮੇਅਰ ਆ, ਚਾਹੇ ਉਹ ਉੱਥੋਂ ਦੇ ਅਸੈਂਬਲੀ ਮੈਂਬਰ ਆ, ਇਲੈਕਟਡ ਅਧਿਕਾਰੀ ਆ, ਉਹਨਾਂ ਨੂੰ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਗ੍ਰਿਫਤਾਰ ਕਰ ਰਹੀ ਹੈਗੀ ਆ। ਕਹਿੰਦੇ ਵੀ ਜਿਹੜੇ ਮੈਗਾ ਦੇ ਲੋਕ ਆ, ਖਾਸ ਕਰਕੇ ਜੋ ਮੇਕ ਅਮਰੀਕਾ ਗ੍ਰੇਟ ਅਗੇਨ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਪਾਰਟੀ ਦੇ, ਉਹ ਜੋ ਨਵੇਂ ਚੁਣੇ ਹੋਏ ਪੋਪ ਆ, ਪੋਪ ਲੀਓ
ਉਹਨਾਂ ਤੋਂ ਬਾਰੇ ਖੁਸ਼ ਨਹੀਂ ਲੱਗਦੇ, ਕਿਉਂਕਿ ਉਹਨਾਂ ਨੇ ਪਿਛਲੇ ਘੰਟਿਆਂ 'ਚ ਇੱਕ ਸਟੇਟਮੈਂਟ ਦਿੱਤੀ ਆ ਵੀ ਮੈਂ ਅਮਰੀਕਾ ਫਸਟ ਨਹੀਂ ਹੈਗਾ, ਹੀ ਇਜ਼ ਨਾਟ ਅਮਰੀਕਾ ਫਸਟ। ਤੇ ਉਹ ਕਹਿੰਦਾ ਵੀ ਮੈਂ ਜਿਹੜੇ ਗਰੀਬ ਲੋਕ ਆ, ਜਿਹੜੇ ਇਮੀਗ੍ਰੈਂਟ ਹੈਗੇ ਆ, ਮੈਂ ਉਹਨਾਂ ਦੇ ਹੱਕ ਦੇ ਵਿੱਚ ਹੈਗਾ ਆ। ਸੋ ਉਸ ਨੂੰ ਲੈ ਕੇ ਕਾਫੀ ਜਿਹੜਾ ਰੌਲਾ ਰੱਪਾ ਰਿਪਬਲਿਕਨ ਪਾਰਟੀ ਵਾਲੇ ਪਾ ਰਹੇ। ਹਾਲਾਂਕਿ ਟਰੰਪ ਉਹਨਾਂ ਨੇ ਸਭ ਤੋਂ ਪਹਿਲਾਂ ਵਧਾਈਆਂ ਦਿੱਤੀਆਂ ਸੀ ਪੋਪ ਲੀਓ ਨੂੰ, ਜੋ ਕਿ ਪਹਿਲੇ ਅਮਰੀਕਨ ਪੋਪ ਬਣੇ ਆ ਦੁਨੀਆ ਦੇ ਵਿੱਚ, ਸ਼ਿਕਾਗੋ ਤੋਂ ਜਿਹੜੇ ਰਹਿਣ ਵਾਲੇ ਹੈਗੇ ਆ। ਸੋ ਪ੍ਰੈਜ਼ੀਡੈਂਟ ਉਹਨਾਂ ਨੇ ਇਹ ਕਿਹਾ ਵੀ ਇਹ ਇੱਕ ਗ੍ਰੇਟ ਆਨਰ ਹੈਗਾ USA ਦੇ ਲਈ। ਪਰ ਜਦੋਂ ਬਾਅਦ ਦੇ ਵਿੱਚ ਸਟੇਟਮੈਂਟ ਆਈ ਹੈਗੀ ਆ, ਉਸ ਤੋਂ ਕਾਫੀ ਲੋਕ ਔਖੇ ਹੈਗੇ ਆ ਭਈ ਜੋ ਪੋਪ ਆ ਉਸ ਨੂੰ ਵੀ ਜਿਹੜਾ ਅਮਰੀਕਾ ਫਸਟ ਪਾਲਿਸੀ ਦੇ ਉੱਤੇ ਚੱਲਣਾ ਚਾਹੀਦਾ ਹੈ। ਲਓ ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਇੰਡੀਆ ਪਾਕਿਸਤਾਨ ਦੇ ਕੌਨਫਲਿਕਟ ਦੇ ਵਿੱਚ ਲੇਟੈਸਟ ਨਵੀਆਂ ਅਪਡੇਟਸ ਜਿਹੜੀਆਂ ਆ ਰਹੀਆਂ ਆ। ਭਾਰਤ ਦੇ ਦੁਆਰਾ ਆਪਰੇਸ਼ਨ ਸੰਦੂਰ ਜਿਹੜਾ ਉਹ ਕੀਤਾ ਗਿਆ ਸੀਗਾ, ਇਹ ਕੁਝ ਦਿਨ ਪਹਿਲਾਂ ਦੀ ਜਿਹੜੀ ਗੱਲ ਆ, ਹੁਣ ਤੀਜਾ ਚੌਥਾ ਦਿਨ ਹੋ ਗਿਆ। ਅੱਜ ਜਿਹੜੇ ਇੱਥੇ ਦੀ ਸ਼ਾਮ ਜਾਂ ਉੱਥੇ ਦੀ ਰਾਤ ਦੇ ਦਰਮਿਆਨ ਭਾਰਤ ਦੇ ਦੁਆਰਾ ਜਿਹੜੇ 3 ਜਿਹੜੇ 에ਅਰ ਬੇਸਿਸ ਹੈਗੇ ਪਾਕਿਸਤਾਨ 'ਚ, ਉਹਨਾਂ ਉੱਤੇ ਜਿਹੜੇ ਉਹ ਹਮਲੇ ਕੀਤੇ ਗਏ ਹੈਗੇ ਆ। ਸੋ ਕਹਿੰਦੇ ਵੀ ਹੁਣ ਇਹ ਪਤਾ ਲੱਗ ਰਿਹਾ ਵੀ ਪਾਕਿਸਤਾਨ ਨੇ ਵੀ ਹੁਣ ਉਸ ਦੀ ਜਵਾਬੀ ਕਾਰਵਾਈ ਕੀਤੀ ਆ। ਪਾਕਿਸਤਾਨ ਦੀ ਜਿਹੜੀ ਮਿਲਟਰੀ ਮੀਡੀਆ ISPR ਜਿਹੜੇ ਆ, ਉਹਨਾਂ ਨੇ ਪਹਿਲਾਂ ਇਹ ਵੀ ਦਾਅਵਾ ਕੀਤਾ ਸੀਗਾ ਵੀ ਜਿਹੜੀਆਂ ਕੱਲ ਮਿਜ਼ਾਈਲਸ ਡਿੱਗੀਆਂ ਆ ਉੱਥੇ ਪੰਜਾਬ ਵਾਲੇ ਇਲਾਕੇ ਦੇ ਵਿੱਚ, ਉਹ ਤਾਂ ਇਹ ਦਾਅਵਾ ਕਰ ਰਹੇ ਆ ਵੀ ਭਾਰਤ ਨੇ ਆਪ ਹੀ ਜਿਹੜੀਆਂ ਉਹ ਛੱਡ ਕੇ ਉੱਧਰ ਜਿਹੜੀਆਂ ਉਹ ਸਿੱਟੀਆਂ ਆ। ਇਹ ਉਹਨਾਂ ਨੇ ਜਿਹੜੀ ਗੱਲ ਆਖੀ ਆ। ਪਰ ਉਸ ਤੋਂ ਬਾਅਦ ਦੇ ਵਿੱਚ ਭਾਰਤ ਦੇ ਦੁਆਰਾ ਜਿਹੜੇ ਮਿਜ਼ਾਈਲ ਅਟੈਕ ਆ ਪਾਕਿਸਤਾਨੀ 에ਅਰ ਬੇਸਿਸ ਦੇ ਉੱਤੇ ਕੀਤੇ ਗਏ ਆ। ਇੱਕ ਜਿਹੜਾ ਨੂਰ ਖਾਨ 에ਅਰ ਬੇਸ ਆ ਰਾਵਲਪਿੰਡੀ ਦੇ ਵਿੱਚ, ਮੁਰੀਦ 에ਅਰ ਬੇਸ ਚੱਕਵਾਲ ਸਿਟੀ ਦੇ ਵਿੱਚ, ਤੇ ਰਫੀਕੀ 에ਅਰ ਬੇਸ ਝੰਗ ਜ਼ਿਲ੍ਹੇ ਦੇ ਵਿੱਚ ਜਿਹੜਾ ਪੰਜਾਬ ਪ੍ਰੋਵਿੰਸ 'ਚ ਪੈਂਦਾ ਆ, ਉੱਥੇ ਜਿਹੜਾ ਉਹ ਹਮਲਾ ਕੀਤਾ ਗਿਆ। ਜਿਹੜੇ ਆਰਮੀ ਦੇ ਪਾਕਿਸਤਾਨ ਆਰਮੀ ਦੇ ਜਿਹੜੇ ਸਪੋਕਸਮੈਨ ਅਹਿਮਦ ਸ਼ਰੀਫ, ਉਹਨਾਂ ਨੇ ਕਿਹਾ ਵੀ ਸਾਰੇ ਪਾਕਿਸਤਾਨ ਦੇ ਜਿਹੜੇ 에ਅਰ ਫੋਰਸ ਦੇ ਐਸਟ ਆ ਉਹ ਸੁਰੱਖਿਅਤ ਆ ਤੇ ਜਿਹੜੇ ਇਹਨਾਂ ਮਿਜ਼ਾਈਲਸ ਦੇ ਨਾਲ ਨੁਕਸਾਨ ਨਹੀਂ ਹੋਇਆ ਹੈਗਾ। ਇੰਡੀਆ ਵਾਲੇ ਕਹਿ ਰਹੇ ਆ ਵੀ ਉਹਨਾਂ ਨੇ ਇਹ ਜਿਹੜੇ 에ਅਰ ਬੇਸ ਆ ਉਹ ਟੋਟਲੀ ਖਤਮ ਕਰ ਦਿੱਤੇ ਆ। ਹੁਣ ਆਪਰੇਸ਼ਨ ਸੰਦੂਰ ਦੇ ਜਵਾਬ ਦੇ ਵਿੱਚ ਪਾਕਿਸਤਾਨ ਦੇ ਦੁਆਰਾ ਆਪਰੇਸ਼ਨ ਬਨਿਆਨ ਮਰਸੂਸ, ਜਿਸ ਦਾ ਕਹਿੰਦੇ ਵੀ ਇੱਕ ਕੁਰਾਨ ਦੇ ਵਿੱਚੋਂ ਆਇਤ ਆ, ਜਿਸ ਦਾ ਮਤਲਬ ਹੁੰਦਾ ਹੈ ਵੀ ਸਟਰਕਚਰ ਮੇਡ ਆਫ ਲੈਡ, ਵੀ ਇੱਕ ਲੋਹੇ ਦੀ ਕੰਧ ਦੇ ਹਿਸਾਬ ਦੇ ਨਾਲ ਉਸ ਨਾਮ ਦਾ ਇੱਕ ਆਪਰੇਸ਼ਨ ਆ, ਕੋਡ ਨੇਮ ਦੇ ਨਾਲ ਜਿਹੜਾ ਉਹ ਸ਼ੁਰੂ ਕੀਤਾ ਆ। ਤੇ ਕਹਿੰਦੇ ਵੀ ਉਹਨਾਂ ਨੇ ਦਰਜਨਾਂ ਹੀ ਜਿਹੜੇ ਹਵਾਈ ਜਹਾਜ਼ ਆ ਉਸ ਦੇ ਜ਼ਰੀਏ ਇੰਡੀਆ ਦੇ ਆਰਮੀ ਬੇਸਿਸ ਦੇ ਉੱਤੇ ਹਮਲਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈਗਾ ਆ। ਸੋ ਪਾਕਿਸਤਾਨ ਦੀ ਮਿਲਟਰੀ ਦੇ ਦੁਆਰਾ ਰਿਟੈਲੀਟੋਰੀ ਜਿਹੜੀਆਂ ਸਟ੍ਰਾਈਕਸ ਆ ਉਹ ਹੁਣ ਕੀਤੀਆਂ ਗਈਆਂ ਆ। ਸੋ ਇਹਦਾ ਮਤਲਬ ਹਰਜੋਤ ਸਿੰਘ ਜੀ ਇਹ ਆ ਵੀ ਉੱਥੇ ਤਣਾਅ ਦਾ ਮਾਹੌਲ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਜਿਹੜਾ ਉਹ ਵਧੇਗਾ। ਸੋ ਪਾਕਿਸਤਾਨ ਤੇ ਇੰਡੀਆ ਦੇ ਦਰਮਿਆਨ ਜਿਹੜਾ ਕੌਨਫਲਿਕਟ ਆ ਹੁਣ ਫੁੱਲ ਔਨ ਜੰਗ ਦੇ ਵਾਂਗੂ ਜਿਹੜਾ ਇੱਕ ਹਿਸਾਬ ਦੇ ਨਾਲ ਮਾਹੌਲ ਬਣ ਗਿਆ ਹੈ। ਸੋ ਇਹ ਆਰਮੀ ਇੱਕ ਦੂਜੇ ਦੇ ਆਰਮੀ ਟਿਕਾਣਿਆਂ ਦੇ ਉੱਤੇ ਜਿਹੜੇ ਹੁਣ ਹਮਲੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਹੈਗੇ ਆ। ਇੰਡੀਅਨ ਆਰਮੀ ਨੇ ਕਹਿੰਦੇ ਇੱਕ ਪ੍ਰੈਸ ਕਾਨਫਰੰਸ ਕਰਨੀ ਸੀ ਸਟ੍ਰਾਈਕਸ ਦੇ ਚੱਲਦਿਆਂ, ਉਸ ਨੂੰ ਉਹਨਾਂ ਨੇ ਹੁਣ ਪੋਸਟਪੋਨ ਕਰ ਦਿੱਤਾ ਗਿਆ ਆ। ਸੋ ਹੁਣ ਅੱਗੇ ਦੇਖੋ ਵੀ ਕੀ ਜਿਹੜੀਆਂ ਆ ਉਹ ਅੱਗੇ ਸਥਿਤੀ ਜਿਹੜੀ ਬਣਦੀ ਆ। ਪਾਕਿਸਤਾਨ ਕਹਿ ਰਿਹਾ ਵੀ ਉਹਨਾਂ ਨੇ ਕੋਈ ਫਤਿਹ 2 ਦੀਆਂ ਜਿਹੜੀਆਂ 3 ਮਿਜ਼ਾਈਲਸ ਆ ਉਹ ਇੰਡੀਅਨ ਟਾਰਗੇਟਸ ਦੇ ਉੱਤੇ ਜਿਹੜੀਆਂ ਉਹ ਸਿੱਟੀਆਂ ਹੈਗੀਆਂ ਆ। ਸੋ ਮਾਹੌਲ ਇਸ ਟਾਈਮ ਪੂਰੀ ਤਰ੍ਹਾਂ ਉੱਥੇ ਵਿਗੜਦਾ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਆ। ਮਸਲਾ ਆਪਾਂ ਨੂੰ ਪਤਾ ਹੈ ਵੀ ਇਹ ਜਿਹੜੇ ਕਸ਼ਮੀਰ ਨੂੰ ਲੈ ਕੇ ਇੰਡੀਆ ਪਾਕਿਸਤਾਨ ਦੇ ਦਰਮਿਆਨ ਅੱਜ ਦਾ ਨਹੀਂ, ਕਈ ਜਿਹੜੇ ਦਹਾਕਿਆਂ ਦਾ ਜਿਹੜਾ ਉਹ ਚੱਲਦਾ ਆ ਰਿਹਾ ਆ ਤੇ ਇਹ ਜਿਹੜਾ ਕੌਨਫਲਿਕਟ ਆ ਲਗਾਤਾਰ ਹੁਣ ਵੱਧ ਰਿਹਾ ਆ। ਇੰਡੀਆ ਦੇ ਦੁਆਰਾ ਰਾਤੀ ਉਹਨਾਂ ਦੇ 에ਅਰ ਬੇਸਿਸ ਦੇ ਉੱਤੇ ਮਿਜ਼ਾਈਲਸ ਸਿੱਟਣ ਤੋਂ ਬਾਅਦ ਦੇ ਵਿੱਚ ਹੁਣ ਪਾਕਿਸਤਾਨ ਦੇ ਦੁਆਰਾ ਇੰਡੀਆ ਦੇ ਉੱਤੇ ਜਿਹੜਾ ਉਹ ਹਮਲਾ ਜਿਹੜਾ ਉਹ ਕੀਤਾ ਗਿਆ। ਕਹਿੰਦੇ ਪਠਾਨਕੋਟ, ਉਧਮਪੁਰ ਤੇ ਹੋਰ ਕਈ ਜਿਹੜੇ 에ਅਰ ਬੇਸਿਸ ਆ ਉਹਨਾਂ ਉੱਤੇ ਪਾਕਿਸਤਾਨ ਨੇ ਜਿਹੜਾ ਨਿਸ਼ਾਨਾ ਆ ਉਹ ਸਾਧਿਆ ਹੈਗਾ ਆ। ਅਗਲੀ ਖਬਰ ਇਮੀਗ੍ਰੇਸ਼ਨ ਨੂੰ ਲੈ ਕੇ ਹੈਗੀ ਆ। ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਵਾਈਟ ਹਾਊਸ ਜਿਹੜਾ ਟਰੰਪ ਦਾ ਐਡਮਿਨਿਸਟ੍ਰੇਸ਼ਨ ਆ
ਉਹ ਕੰਸੀਡਰ ਕਰ ਰਿਹਾ ਆ ਵੀ ਜਿਹੜਾ ਹਾਬੀਅਸ ਕਾਰਪਸ ਆ ਉਸ ਨੂੰ ਸਸਪੈਂਡ ਕਰ ਦਿੱਤਾ ਜਾਵੇ। ਜੇ ਇਹ ਚੀਜ਼ ਹੋ ਜਾਂਦੀ ਆ, ਇਹਦੇ ਨਾਲ ਉਹ ਲੋਕ ਜਿਹੜੇ ਖਾਸ ਕਰਕੇ ਪੋਲੀਟੀਕਲ ਸਾਈਲਮ ਵਾਲੇ ਆ, ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ। ਇਹਦੇ ਵਿੱਚ ਡਿਟੇਲਸ ਤਾਂ ਆਪਾਂ ਕੱਲ ਨੂੰ ਜਦੋਂ ਇਮੀਗ੍ਰੇਸ਼ਨ ਅਟਾਰਨੀ ਜੇ ਤਿਰਕੀਆਣਾ ਹੁਣੀ ਆਉਣਗੇ 9 ਵਜੇ ਤੋਂ ਲੈ ਕੇ 11 ਵਜੇ ਦੇ ਪ੍ਰੋਗਰਾਮ ਜਿਹੜਾ ਸ਼ਨੀਚਰਵਾਰ ਨੂੰ ਹੁੰਦਾ ਉਹਦੇ ਵਿੱਚ ਡਿਸਕਸ ਕਰਾਂਗੇ। ਪਰ ਜਿਸ ਹਿਸਾਬ ਨਾਲ ਉਧਰ ਨੂੰ ਜਾ ਰਹੇ ਹੈਗੇ ਆ, ਸਟੀਫਨ ਮਿਲਰ ਜੋ ਵਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫ ਆ, ਉਹਨਾਂ ਨੇ ਇਹ ਕਿਹਾ ਕਿ ਸਾਡਾ ਐਡਮਿਨਿਸਟ੍ਰੇਸ਼ਨ ਐਕਟਿਵਲੀ ਲੁਕਿੰਗ ਐਟ ਸਸਪੈਂਡਿੰਗ ਹੇਬੀਅਸ ਕਾਰਪਸ। ਇਹਦਾ ਮਤਲਬ ਇਹ ਹੁੰਦਾ ਵੀ ਉਹ ਬੰਦੇ ਦੇ ਕੋਲ ਰਾਈਟ ਹੈਗਾ ਉਹਦੀ ਡਿਟੈਂਸ਼ਨ ਨੂੰ ਚੈਲੰਜ ਕਰਨ ਦੇ ਲਈ। ਜਦੋਂ ਤੁਹਾਨੂੰ ਫੜ ਕੇ ਅੰਦਰ ਦੇ ਦਿੰਦੇ ਆ ਹੇਬੀਅਸ ਕਾਰਪਸ ਪਾ ਕੇ, ਉਹ ਤੁਸੀਂ ਉਹਨਾਂ ਨੂੰ ਫਾਈਟ ਕਰ ਸਕਦੇ ਹੈਗੇ। ਜੇ ਉਹੀ ਤੁਹਾਡੇ ਕੋਲੋਂ ਜਿਹੜਾ ਲੈ ਲਿਆ ਵੀ ਤੁਸੀਂ ਕਰੇ ਨਹੀਂ ਸਕਦੇ ਹੈਗੇ, ਤੇ ਫਿਰ ਜਾਂ ਤਾਂ ਤੁਸੀਂ ਡਿਪੋਰਟ ਹੋਵੋਗੇ ਜਾਂ ਜੇਲ੍ਹ ਦੇ ਵਿੱਚ ਬੈਠੇ ਰਹੋਗੇ। ਸੋ ਸਟੀਫਨ ਮਿਲਰ ਇਹ ਕਹਿੰਦਾ ਹੈ ਵੀ ਅਮਰੀਕਾ ਦੇ ਵਿੱਚ ਜਿਹੜਾ ਕਨਸਟੀਟਿਊਸ਼ਨ ਚ ਕਲੀਅਰ ਆ ਵੀ ਸੁਪਰੀਮ ਲਾ ਆਫ ਦਾ ਲੈਂਡ ਕਨਸਟੀਟਿਊਸ਼ਨ ਹੈਗਾ, ਤੇ ਇਹਦੇ ਵਿੱਚ ਕਹਿੰਦੇ ਵੀ ਹੈਬੀਅਸ ਕਾਰਪਸ ਕਦੇ ਵੀ ਸਸਪੈਂਡ ਕੀਤਾ ਜਾਂਦਾ ਇਨ ਦਾ ਟਾਈਮ ਆਫ ਇਨਵੇਜ਼ਨ। ਸੋ ਅਸੀਂ ਇਹਦੇ ਵੱਲ ਦੇਖ ਰਹੇ ਹਾਂ ਕਿੰਨੀ ਛੇਤੀ ਜਿਹੜਾ ਆ ਇਸ ਨੂੰ ਜਿਹੜਾ ਆ ਸਸਪੈਂਡ ਕੀਤਾ ਜਾਵੇ। ਨੈਸ਼ਨਲ ਕਨਸਟੀਟਿਊਸ਼ਨ ਸੈਂਟਰ ਜੋ ਆ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਹੈਬੀਅਸ ਕਾਰਪਸ ਨੂੰ ਸਸਪੈਂਡ ਕਰਨਾ ਹੈ ਟਾਈਮ ਆਫ ਦਾ ਪਾਸਟ ਹੈਗਾ। ਇਹ ਸਿਵਲ ਵਾਰ ਦੇ ਵੇਲੇ ਜਾਂ ਰੀਕਨਸਟਰਕਸ਼ਨ ਇਨ ਦਾ ਸਾਊਥ ਕੈਰੋਲੀਨਾ, ਜਦੋਂ ਫਿਲਪਾਈਨਸ ਦੇ ਵਿੱਚ 1905 ਚ ਇਨਸਰੈਕਸ਼ਨ ਹੋਈ ਸੀ, ਹਵਾਈ ਚ 1941 ਚ ਆਫਟਰ ਪਰਲ ਹਾਰਬਰ ਨੂੰ ਜਿਹੜਾ ਬੰਬ ਕਰ ਦਿੱਤਾ ਗਿਆ ਸੀ ਜਾਪਾਨ ਦੀ ਵਰਲਡ ਵਾਰ 2, ਉਸ ਟਾਈਮ ਦੇ ਉੱਤੇ ਇਹ ਹੋਇਆ ਸੀ, ਨਾ ਕਿ ਹੋਣ ਵਾਲੇ ਟਾਈਮ ਦੇ ਉੱਤੇ। ਪਰ ਤੁਹਾਨੂੰ ਪਤਾ ਹੀ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਕੋਸ਼ਿਸ਼ ਪੂਰੀ ਕਰਦਾ ਹੈ ਵੀ ਵੱਖ-ਵੱਖ ਜਿਹੜੇ 100 200 ਸਾਲ ਪੁਰਾਣੇ ਜਿਹੜੇ ਲਾਅ ਆ ਉਹਨਾਂ ਨੂੰ ਲਿਆਂਦਾ ਜਾਵੇ ਤੇ ਲਾਗੂ ਕੀਤਾ ਜਾਵੇ। ਜੀ, ਸੋ ਬਿਲਕੁਲ ਟਫਟਸ ਯੂਨੀਵਰਸਿਟੀ ਦੀ ਸਟੂਡੈਂਟ ਰੋਮੇਸਾ ਔਰਤਰਕ ਉਸ ਨੂੰ ਇਮੀਗ੍ਰੇਸ਼ਨ ਡਿਟੈਂਸ਼ਨ ਦੇ ਵਿੱਚੋਂ ਫ੍ਰੀ ਕਰਨ ਦੇ ਆਰਡਰ ਕਰ ਦਿੱਤੇ ਗਏ ਆ। ਇੱਕ ਫੈਡਰਲ ਜੱਜ ਵਰਮੌਂਟ ਦੇ ਵਿੱਚ ਉਹਨਾਂ ਨੇ ਇਹ ਆਦੇਸ਼ ਦਿੱਤੇ ਆ। ਆਈ ਥਿੰਕ ਈਦ ਵਾਲੇ ਦਿਨ ਇਹ ਆਪਣਾ ਰੋਜ਼ਾ ਤੋੜਨ ਦੇ ਲਈ ਜਾ ਰਹੀ ਸੀ, ਘਰੋਂ ਬਾਹਰ ਸੀਗੀ, ਜਦ ਪਲੇਨ ਕਲੋਜ਼ ਦੇ ਵਿੱਚ ਜਿਹੜੇ ਆਈਸ ਦੇ ਏਜੰਟਸ ਆ ਉਹਨਾਂ ਨੇ ਇਸ ਬੀਬੀ ਨੂੰ ਜਿਹੜਾ ਆ ਉਹ ਰਸਤੇ ਚੋਂ ਡਿਟੇਨ ਕਰ ਲਿਆ ਸੀ, ਗ੍ਰਿਫਤਾਰ ਕਰ ਲਿਆ ਸੀ। 6 ਹਫ਼ਤੇ ਕਹਿੰਦੇ ਵੀ ਇਹ ਹੋ ਗਏ ਆ ਜਦੋਂ ਇਸ ਨੂੰ ਇਮੀਗ੍ਰੇਸ਼ਨ ਏਜੰਟਸ ਦੇ ਦੁਆਰਾ ਸਬ ਅਰਬਨ ਬੋਸਟਨ ਦੀ ਇੱਕ ਸੜਕ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਜਿਹੜੇ ਪ੍ਰੋ ਪੈਲਸਟੀਨੀਅਨ ਸਟੂਡੈਂਟ ਐਕਟਿਵਿਸਟ ਆ ਉਹਨਾਂ ਦੇ ਕ੍ਰੈਕਡਾਊਨ ਦੇ ਦਰਮਿਆਨ ਜਿਹੜੀ ਰੂਲਿੰਗ ਦਿੱਤੀ ਗਈ ਹੈ ਜੱਜ ਸੈਸ਼ਨਸ ਦੇ ਦੁਆਰਾ ਯੂਐਸ ਡਿਸਟ੍ਰਿਕਟ ਕੋਰਟ ਫਾਰ ਵਰਮੌਂਟ ਦੇ ਨੇ, ਉਹਨਾਂ ਨੇ ਕਿਹਾ ਵੀ ਉਸ ਦੀ ਜਿਹੜੀ ਅਰੈਸਟ ਤੇ ਜਿਹੜੀ ਡਿਟੈਂਸ਼ਨ ਆ ਉਹ ਕਹਿੰਦੇ ਵੀ ਇਸੇ ਤਰੀਕੇ ਦੇ ਨਾਲ ਕੈਰੀ ਆਊਟ ਕੀਤੀ ਗਈ ਸੀ। ਇਹ ਇੱਕ ਰਿਟੈਲੀਏਸ਼ਨ ਸੀਗੀ ਉਸ ਤੇ ਓਪੀਨੀਅਨ ਐਡੀਟੋਰੀਅਲ ਆਰਟੀਕਲ ਜਿਹੜੇ ਉਹ ਲਿਖਣ ਦੇ ਖਾਤਰ, ਜੋ ਕਿ ਉਸਨੇ ਇੱਕ ਕੈਂਪਸ ਨਿਊਜ਼ਪੇਪਰ ਦੇ ਵਿੱਚ ਲਿਖਿਆ ਸੀਗਾ। ਸੋ ਉਸ ਦੀ ਜਵਾਬੀ ਕਾਰਵਾਈ ਸੀਗੀ ਤੇ ਕਹਿੰਦੇ ਵੀ ਮੈਂ ਸੁਜੈਸਟ ਕਰਦਾ ਹਾਂ ਸਰਕਾਰ ਨੂੰ ਵੀ ਇਸ ਸੰਬੰਧਿਤ ਕੋਈ ਹੋਰ ਇਨਫੋਰਮੇਸ਼ਨ ਲੈ ਕੇ ਆਓ ਵੀ ਇਹਦੇ ਤੋਂ ਰਿਸਕ ਜਿਹੜਾ ਉਹ ਕਿਹੜਾ ਸੀਗਾ। ਤੇ ਕਹਿੰਦੇ ਵੀ ਜਿੱਦਾਂ 3 ਹਫ਼ਤੇ ਪਹਿਲਾਂ ਵੀ ਇਹ ਗੱਲ ਹੋਈ ਸੀ ਵੀ ਉਦੋਂ ਵੀ ਕੋਈ ਐਵੀਡੈਂਸ, ਕੋਈ ਸਬੂਤ ਆ ਉਹ ਇੰਟਰੋਡਿਊਸ ਨਹੀਂ ਸੀ ਕੀਤਾ ਗਿਆ ਸਰਕਾਰ ਦੇ ਦੁਆਰਾ ਇਸ ਓਪੀਨੀਅਨ ਐਡੀਟੋਰੀਅਲ op-ed ਤੋਂ ਇਲਾਵਾ। ਸੋ ਕਹਿੰਦੇ ਵੀ ਇਹੀ ਉਹਨਾਂ ਦਾ ਕੇਸ ਆ ਤੇ ਪਰ ਐਵੀਡੈਂਸ ਕੋਈ ਨਹੀਂ। ਸੋ ਅੱਜ ਕਹਿੰਦੇ ਜਿਹੜੇ ਜੱਜ ਸੈਸ਼ਨ ਉਹਨਾਂ ਨੇ ਕਿਹਾ ਵੀ ਕੋਰਟ ਇਹ ਫਾਈਂਡ ਕਰਦਾ ਆ, ਇਹ ਦੇਖਦਾ ਆ ਵੀ ਜਿਹੜੀ ਮਿਸ ਉਜ਼ਤਰਕ ਆ ਉਸ ਦੀ ਜਿਹੜੀ ਕਨਸਟੀਟਿਊਸ਼ਨਲ ਰਾਈਟਸ ਦੀ ਜਿਹੜੀ ਵਾਇਲੇਸ਼ਨ ਹੋਈ ਆ। ਸੋ ਕਹਿੰਦੇ ਵੀ ਮੈਂ ਹੁਣ ਆਦੇਸ਼ ਦੇ ਰਿਹਾ ਵੀ ਇਸ ਨੂੰ ਇਮੀਡੀਏਟਲੀ ਤੁਰੰਤ ਰਿਹਾ ਜਿਹੜਾ ਉਹ ਕੀਤਾ ਜਾਵੇ। ਤੇ ਜਿਹੜੀ ਸਰਕਾਰ ਦੀ ਰਿਕੁਐਸਟ ਸੀ ਇਮੀਗ੍ਰੇਸ਼ਨ ਅਧਿਕਾਰੀ ਨੂੰ ਇਸ ਨੂੰ ਅਜੇ ਡਿਟੇਨ ਕਰਕੇ ਰੱਖਣ ਦੀ ਜਾਂ ਇਹਦੀਆਂ ਫਰੀडम ਦੇ ਉੱਤੇ, ਇਸ ਦੀ ਆਜ਼ਾਦੀ ਦੇ ਉੱਤੇ ਕੰਡੀਸ਼ਨਸ ਪਲੇਸ ਕਰਨ ਦੀ, ਉਸ ਨੂੰ ਉਹਨਾਂ ਨੇ ਰੱਦ ਕਰ ਦਿੱਤਾ ਹੈਗਾ ਆ। ਤੇ ਹੁਣ ਇਸ ਕੁੜੀ ਨੂੰ ਜਿਹੜਾ ਆ ਉਹ ਛੱਡਣ ਦੇ ਆਦੇਸ਼ ਅਦਾਲਤ ਦੁਆਰਾ ਦੇ ਦਿੱਤੇ ਗਏ ਆ। ਕੈਲੀਫੋਰਨੀਆ ਦੇ ਵਿੱਚ ਜਿਹੜੀ ਗੈਸ ਆ ਉਹ $8 ਗੈਲਨ ਤੱਕ ਆਉਣ ਵਾਲੇ ਸਾਲ ਤੱਕ ਜਾ ਸਕਦੀ ਹੈਗੀ ਆ। ਸੈਨ ਦੀਗੋ ਦੇ ਇੱਕ ਲਾ ਮੇਕਰ ਨੇ ਇਹ ਜਿਹੜੀ ਖਬਰ ਆ ਇਹ ਕੱਢੀ ਹੈਗੀ ਆ ਵੀ ਕਿਉਂਕਿ 2 ਰਿਫਾਈਨਰੀਆਂ ਕੈਲੀਫੋਰਨੀਆ ਦੇ ਵਿੱਚ ਆਲਰੇਡੀ ਬੰਦ ਹੋ ਚੁੱਕੀਆਂ ਹੈਗੀਆਂ
ਤੇ ਗਵਰਨਰ ਗੈਬਨ ਨਿਊਸਮ ਉਹਨਾਂ ਦਾ ਆਫਿਸ ਤੇ ਸੈਨੇਟ ਦੇ ਜਿਹੜੇ ਮਿਨੋਰਟੀ ਲੀਡਰ ਬ੍ਰਾਇਨ ਜੋਨਸ ਹੈਗੇ ਆ ਸੈਨੇਟੀ ਤੋਂ, ਉਹ ਇਹ ਕਹਿੰਦੇ ਵੀ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਗੱਲਾਂ ਬਾਤਾਂ ਮਾਰ ਰਹੇ ਹੈਗੇ ਆ ਤੇ ਕਰ ਇਹਦੇ ਬਾਬਤ ਕੁਝ ਨਹੀਂ ਰਹੇ ਹੈਗੇ। ਇੱਕ ਯੂਐਸਸੀ ਦੇ ਪ੍ਰੋਫੈਸਰ ਆ, ਉਹਨਾਂ ਨੇ ਇਹ ਕਿਹਾ ਵੀ 75% ਗੈਸ ਦੀਆਂ ਪ੍ਰਾਈਸਸ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਇਨਕਰੀਜ਼ ਹੋਣ ਜਾ ਰਹੀਆਂ ਹੈਗੀਆਂ। ਕਹਿੰਦੇ ਜੇ ਹੁੰਦਾ ਹੈਗਾ ਆ, ਇਹ ਇੱਕ ਇਕਨੋਮਿਕ ਡਿਜ਼ਾਸਟਰ ਹੋਊਗਾ। ਪਿਛਲੇ ਮਹੀਨੇ ਗਵਰਨਰ ਨੇ ਜਿਹੜਾ ਆ ਉਹ ਰਿਫਾਈਨਰੀਆਂ ਸ਼ਟ ਡਾਊਨ ਕਰਾਤੀਆਂ ਸੀਆਂ ਸੇਫਟੀ ਨੂੰ ਲੈ ਕੇ, ਤੇ ਉਹ ਤੋਂ ਬਾਅਦ ਜੋ ਰਿਫਾਈਨਰੀਜ਼ ਵਾਲੇ ਆ ਉਹ ਕਹਿੰਦੇ ਵੀ ਅਸੀਂ ਹੋਰ ਸਟੇਟਾਂ ਦੇ ਵਿੱਚ ਖਾਸ ਕਰਕੇ ਟੈਕਸਸ ਦੇ ਵਿੱਚ ਮੂਵ ਕਰਨ ਜਾ ਰਹੇ ਹੈਗੇ। ਡੇਵਿਡ ਪਟੀਟ ਸੈਂਟਰ ਫਾਰ ਬਾਇਓਲੋਜੀਕਲ ਡਿਵਰਸਿਟੀ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਇੰਨੀਆਂ ਜ਼ਿਆਦਾ ਰੈਗੂਲੇਟਰ ਰਿਫਾਈਨਰੀਜ਼ ਹੈਗੀਆਂ ਆ, ਉਹਨਾਂ ਕੋਲ ਚੁਆਇਸ ਕੋਈ ਨਹੀਂ ਹੈਗੀ ਕੈਲੀਫੋਰਨੀਆ ਦੇ ਵਿੱਚ, ਅਲਟੀਮੇਟਲੀ ਉਹਨਾਂ ਨੂੰ ਬੰਦ ਕਰਨੀਆਂ ਪੈ ਰਹੀਆਂ ਹੈਗੀਆਂ। ਯੂਐਸਸੀ ਦੇ ਪ੍ਰੋਫੈਸਰ ਮਾਈਕਲ ਮਿਸ਼ੇ ਉਹਨਾਂ ਦੀ ਰਿਸਰਚ ਨੇ ਇਹ ਦੱਸਿਆ ਆ ਵੀ $8 ਪਰ ਗੈਲਨ ਦੇ ਹਿਸਾਬ ਦੇ ਨਾਲ ਜੋ ਗੈਸ ਆ ਉਹ ਕੈਲੀਫੋਰਨੀਆ 'ਚ ਜਿਹੜੇ ਲੋਕ ਆ ਉਹਨਾਂ ਨੂੰ ਮਿਲੂਗੀ, ਕਿਉਂਕਿ ਕਾਰਨ ਜੋ ਰਿਫਾਈਨਰੀਜ਼ ਆ, ਵੱਡੀਆਂ 2 ਰਿਫਾਈਨਰੀਜ਼ ਉਹ ਬੰਦ ਹੋ ਗਈਆਂ ਹੈਗੀਆਂ ਆ। ਜੀ ਬਿਲਕੁਲ। ਨਿਊਸਮ ਦਾ ਜਿਹੜਾ ਆਫਿਸ ਆ ਇਸ ਰਿਪੋਰਟ ਦੇ ਉੱਤੇ ਬੜੀ ਪੁਸ਼ਬੈਕ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਫਿਰ ਚੰਗਾ ਨਹੀਂ ਨਾ ਲੱਗਦਾ ਇਹਨਾਂ ਦੇ ਲਈ ਵੀ ਕੈਲੀਫੋਰਨੀਆ ਦੀਆਂ ਗੈਸ ਪ੍ਰਾਈਸਿਸ ਜੇ ਇੰਨੀਆਂ ਜ਼ਿਆਦੀਆਂ ਵੱਧਦੀਆਂ ਆ। ਗਵਰਨਰ ਨਿਊਸਮ ਹੁਣਾਂ ਦਾ ਆਫਿਸ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਆ ਵੀ ਕਹਿੰਦੇ ਵੀ ਇਹ ਅਨਸੋਰਸਡ ਸਟੱਡੀ ਆ, ਜਿਸ ਨੂੰ ਸਾਊਦੀ ਅਰੇਬੀਆ ਨੇ ਬੈਂਕ ਰੋਲ ਜਿਹੜਾ ਉਹ ਕੀਤਾ ਸੀਗਾ, ਤੇ ਸਾਇੰਟੀਫਿਕ ਮੈਥਡ ਇਹਨਾਂ ਨੇ ਗੈਸਿੰਗ ਜਿਹੜੀ ਆ ਉਹ ਉਸ ਨੂੰ ਵਰਤਿਆ ਸੀਗਾ। ਸੋ ਕਹਿੰਦੇ ਵੀ ਅਸੀਂ ਤਾਂ ਰਿਪੋਰਟਰਸ ਨੂੰ ਕਹਿੰਦੇ ਵੀ ਆਪਣੇ ਸੋਰਸਿਸ ਜਿਹੜੇ ਉਹ ਚੈੱਕ ਕਰੋ। ਸੋ ਆਬਵੀਅਸਲੀ ਜਦ ਹੁਣ ਇਹਨਾਂ ਦੀ ਇਸ ਦੇ ਵਿੱਚ ਤੋਏ ਹੋਣੀ ਆ, ਤਾਂ ਉਹਦੀ ਪੁਸ਼ਬੈਕ ਕਰਨ ਦੀ ਜਿਹੜੀ ਉਹ ਪੂਰੀ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਇਹ ਉਹਦਾ ਆਪਾਂ ਨੂੰ ਪਤਾ ਹੀ ਆ ਵੀ ਸਭ ਤੋਂ ਜ਼ਿਆਦਾ ਜਿਹੜਾ ਟੈਕਸ ਗੈਸ ਦੇ ਉੱਤੇ ਕੈਲੀਫੋਰਨੀਆ ਸੂਬੇ ਦੇ ਵਿੱਚ ਹੈਗਾ ਆ, ਵਨ ਆਫ ਦਾ ਹਾਈਐਸਟ। ਸੋ ਉਹਦੇ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਤਾਂ ਕਰਨਾ ਪੈ ਰਿਹਾ। ਪਰ ਇੱਕ ਚੀਜ਼ ਜਿਹੜੀ ਹੋਰ ਡਿਫਰੈਂਟ ਹੈ, ਜਿਹੜੀ ਓਵਰਆਲ ਅਮਰੀਕਾ 'ਚ ਜਿਹੜੀ ਹਰਜੋਤ ਸਿੰਘ ਦੀ ਚੱਲ ਰਹੀ ਆ, ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋਣ ਦੇ ਬਾਵਜੂਦ ਵੀ ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਕੀਮਤਾਂ ਜਾਂ ਅਮਰੀਕਾ ਦੇ ਵਿੱਚ ਗੈਸ ਦੀਆਂ ਕੀਮਤਾਂ ਬਾੜੀਆਂ ਜ਼ਿਆਦੀਆਂ ਜਿਹੜੀਆਂ ਉਹ ਨਹੀਂ ਘਟ ਰਹੀਆਂ ਹੈਗੀਆਂ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਸੈਕਰਾਮੈਂਟੋ ਦੇ ਵਿੱਚ ਇੱਕ ਕੰਪਨੀ ਨੂੰ $2,39,000 ਜੋ ਉਹਨਾਂ ਨੂੰ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਤਹਿਤ ਮਿਲੇ ਸੀਗੇ SBA ਵੱਲੋਂ, ਉਹ ਉਹਨਾਂ ਨੇ ਵਾਪਸ ਕਰਨ ਦਾ ਜਿਹੜਾ ਫੈਸਲਾ ਲਿਆ ਹੈਗਾ। ਗਵਰਨਮੈਂਟਲ ਐਡਵੋਕੇਟਸ ਇਨਕਾਰਪੋਰੇਸ਼ਨ ਇਹ ਲੌਬੀਇੰਗ ਆਰਗੇਨਾਈਜੇਸ਼ਨ ਹੈਗੀ ਆ। ਸੋ ਅਕੋਰਡਿੰਗ ਟੂ US ਡਿਪਾਰਟਮੈਂਟ ਆਫ ਜਸਟਿਸ, ਕਹਿੰਦੇ ਉਹਨਾਂ ਨੇ ਵਲੰਟੀਅਰਲੀ $2 ਲੱਖ ਪੇ ਕਰ ਦਿੱਤਾ, ਕਿਉਂਕਿ ਉਹਨਾਂ ਦੇ ਉੱਤੇ ਲਾ ਸੂਟ ਹੋਣਾ ਸੀ ਤੇ ਉਹਨਾਂ ਦੇ ਜਿਹੜੇ ਹੈਡ ਹੈਗੇ ਆ ਤੇ ਉਹ ਕੰਪਨੀ ਦੇ ਉਹ ਜੇਲ੍ਹ ਦੇ ਵਿੱਚ ਵੀ ਜਾ ਸਕਦੇ ਸੀ। PPP ਨੂੰ ਜਿਹੜੇ ਇਸ ਕੰਪਨੀ ਨੇ ਜਿਹਦੇ ਤਹਿਤ ਲੋਨ ਲਏ ਆ, ਇਹ ਕੰਪਨੀ 2020 ਦੇ ਵਿੱਚ ਹੀ ਜਿਹੜੀ ਸੈਟਅਪ ਹੋਈ ਸੀਗੀ। COVID-19 ਦੇ ਦੌਰਾਨ ਇਹਨਾਂ ਨੂੰ ਜਿਹੜੇ ਇਹ ਪੈਸੇ ਮਿਲੇ ਸੀਗੇ। ਸੋ ਹੁਣ US ਦੇ ਅਟਾਰਨੀ ਆ ਮਿਸ਼ੈਲ ਬੈਕਵਿਥ, ਉਹਨਾਂ ਨੇ ਕਿਹਾ ਵੀ ਫਰਮ ਨੇ ਵਲੰਟੀਅਰਲੀ ਡਿਸਕਲੋਜ਼ ਕਰਕੇ ਇਹ ਪੇਮੈਂਟ ਕਰਤੀ ਆ, ਸੋ ਇਸ ਕਰਕੇ ਅਸੀਂ ਉਹਨਾਂ ਦੇ ਪਿੱਛੇ ਨਹੀਂ ਜਾਵਾਂਗੇ। ਜੀ ਤੇ ਹਰਜੋਤ ਸਿੰਘ ਜੀ, ਫੈਡਰਲ ਰਿਜ਼ਰਵ ਨੇ ਬੀਤੇ ਦਿਨਾਂ ਦੇ ਵਿੱਚ ਮੀਟਿੰਗ ਤੋਂ ਬਾਅਦ 'ਚ ਇੱਕ ਵਾਰੀ ਫੇਰ ਇੰਟਰਸਟ ਰੇਟਸ ਆ ਉਹਨਾਂ ਨੂੰ ਸਥਿਰ ਰੱਖਣ ਦਾ ਫੈਸਲਾ ਲਿਆ ਆ, ਉਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈਗੀ। ਸੋ ਜਿਹੜੇ 4.25 ਤੋਂ 4.5% ਦੀ ਜਿਹੜੀ ਰੇਂਜ ਚੱਲ ਰਹੀ ਆ ਸੈਂਟਰਲ ਬੈਂਕ ਦੀ ਜਿਹੜੀ ਪਾਲਿਸੀ ਰੇਟ ਆ, ਉਹ ਉਸੇ ਤਰੀਕੇ ਦੇ ਨਾਲ ਬਰਕਰਾਰ ਰੱਖਿਆ ਆ। ਜਰੋਮ ਪੋਵਲ ਜੋ ਫੈਡਰਲ ਰਿਜ਼ਰਵ ਦੇ ਚੇਅਰਪਰਸਨ ਨੇ, ਉਹਨਾਂ ਨੇ ਕਿਹਾ ਵੀ ਜਿਹੜੀ ਇਕਨੋਮੀ ਦੇ ਵਿੱਚ ਜਿਹੜੇ ਰਿਸਕ ਆ ਉਹ ਵੱਧਦੇ ਨਜ਼ਰ ਆ ਰਹੇ ਨੇ, ਇਸ ਲਈ ਉਹ ਇਹਨਾਂ ਰੇਟਸ ਦੇ ਵਿੱਚ ਕੋਈ ਤਬਦੀਲੀ ਨਹੀਂ ਕਰਨਾ ਚਾਹੁੰਦੇ ਹੈਗੇ। ਸੋ ਲਗਾਤਾਰ ਆਈ ਥਿੰਕ ਤੀਸਰੀ ਜਿਹੜੀ ਮੀਟਿੰਗ ਤੋਂ ਬਾਅਦ 'ਚ ਵੀ ਜਿਹੜੇ ਫੈਡਰਲ ਰਿਜ਼ਰਵ ਦੇ ਦੁਆਰਾ ਇਹਨਾਂ ਜਿਹੜੇ ਰੇਟਸ ਆ ਉਸ ਵਿੱਚ ਕੋਈ ਚੇਂਜਸ ਨਹੀਂ ਕੀਤੇ ਗਏ ਹੈਗੇ। ਜੀ, ਤੇ ਆਪਾਂ ਹੁਣ ਕਰੰਸੀ ਦੀ ਗੱਲਬਾਤ ਕਰਦੇ ਮਾਰਕੀਟ ਜਾਈਏ। ਦੀ ਗੱਲ ਕਰ ਲਈਏ। ਸੋ ਬਿਲਕੁਲ ਇਹ ਜਿਹੜੇ ਫੈਸਲੇ ਦਾ ਅਸਰ ਪਿਛਲੇ 2 ਦਿਨਾਂ ਤੋਂ ਆਪਾਂ ਲਗਾਤਾਰ ਦੇਖ ਰਹੇ ਹਾਂ ਵੀ ਈਵਨ ਦੋ ਚਾਈਨਾ ਦੇ ਉੱਤੇ ਜਿਹੜਾ 80% ਟੈਰਿਫ ਦੀ ਚਰਚਾ ਜਿਹੜੀ ਚੱਲ ਰਹੀ ਆ, ਵੀਕਐਂਡ ਦੇ ਉੱਤੇ ਗੱਲਬਾਤ ਹੋਣੀ ਸੀ ਜਿਹੜੇ ਚਾਈਨਾ ਤੇ ਅਮਰੀਕਾ ਵਾਲਿਆਂ ਦੀ। ਸੋ ਕਹਿੰਦੇ ਵੀ ਉਹ 80% ਵਾਲੀ ਗੱਲ ਦੇ ਉੱਤੇ ਵੀ ਚਾਈਨਾ ਵਾਲੇ ਬੜੇ ਖੁਸ਼ ਨਜ਼ਰ ਨਹੀਂ ਆ ਰਹੇ।
ਉਹ ਟਰੰਪ ਹੋਣਾ ਨੇ 65% ਜਿਹੜਾ 145 ਤੋਂ ਇਹਨੂੰ 80% ਦੇ ਉੱਤੇ ਲਿਆਉਣ ਦੀ ਗੱਲ ਆਖੀ ਆ। ਉਹਦਾ ਵੀ ਈਵਨ ਦੋ ਇਹਨਾਂ ਦਾ ਵੀ ਮਾਰਕੀਟ ਦੇ ਉੱਤੇ ਅਸਰ ਕੋਈ ਪੋਜ਼ਿਟਿਵ ਬਾੜਾ ਨਹੀਂ ਮਿਲਿਆ। ਯੂਕੇ ਦੇ ਨਾਲ ਵੀ ਸਮਝੌਤਾ ਹੋਇਆ 10% ਵਾਲਾ, ਉਹਦਾ ਵੀ ਜਿਹੜਾ ਮਾਰਕੀਟ ਦੇ ਉੱਤੇ ਇੰਨਾ ਪੋਜ਼ਿਟਿਵ ਅਸਰ ਨਹੀਂ ਮਿਲਿਆ। ਪਰ ਹਾਂ, ਜਿਹੜਾ ਇਹ ਫੈਡ ਦੇ ਦੁਆਰਾ ਇੰਟਰਸਟ ਰੇਟ ਨਾ ਘਟਾਏ ਜਾਣ ਦਾ ਅਸਰ ਜਿਹੜਾ ਉਹ ਆਪਾਂ ਨੂੰ ਮਾਰਕੀਟ ਦੇ ਵਿੱਚ ਜ਼ਿਆਦਾ ਨਜ਼ਰ ਆਇਆ। ਡਾਓ ਜੋਨ ਅੱਜ 119 ਪੁਆਇੰਟ ਘਟ ਕੇ 41,249 ਤੇ ਬੰਦ ਹੋਇਆ। S&P 4 ਪੁਆਇੰਟ ਘਟ ਕੇ 5660 ਦੇ ਉੱਤੇ ਤੇ ਨੈਸਡੈਕ 1 ਪੁਆਇੰਟ ਵੱਧ ਕੇ 17,929 ਤੇ ਬੰਦ ਹੋਇਆ। ਸੋਨੇ ਦਾ ਭਾਅ $3,329 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $61 ਪ੍ਰਤੀ ਬੈਰਲ, 10 ਈਅਰ ਯੀਲਡ 4.38%। ਕ੍ਰਿਪਟੋ ਕਰੰਸੀ ਚ ਬਿਟਕੋਇਨ 1,02,875 ਤੇ ਇਥੀਰੀਅਮ $2,333 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 41 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ। $1 ਦੇ ਬਰਾਬਰ ਪਾਕਿਸਤਾਨ ਦੇ 282 ਰੁਪਏ ਤੇ 5 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। US